ਤੁਸੀਂ ਆਫਤ, ਹਿਜਰਤ, ਬਰਬਾਦੀ ਤੇ ਬੇਕਰੀ ਦੀਆਂ ਬਹੁਤ ਗੱਲਾਂ ਸੁਣੀਆਂ ਹੋਣਗੀਆਂ। ਹੋਰੇ ਆਪੀ ਵਿਕਟਮ ਵੀ ਰਹੇ ਹੋਵੋ। ਪਰ ਸਟੇਟਲੈਸਨੈਸ ਦੀ ਕੈਫੀਅਤ ਨੂੰ ਉਹੀ ਸਮਝ ਸਕਦਾ ਹੈ ਜਿਹੜਾ ਇਹਦੇ ਚੋਂ ਗੁਜ਼ਰਿਆ ਹੋਵੇ। ਸੋਚ ਸਕਦੇ ਹੋ ਸ਼ਨਾਖਤੀ ਕਾਰਡ ਤੋਂ ਬਗੈਰ ਜੀਣਾ? ਕਦੀ ਸੋਚਿਆ ਜੇ? ਮੈਨੂੰ ਯਾਦ ਹੈ ਮੈਂ ਜਿਸ ਦਿਨ 18 ਸਾਲਾਂ ਦੀ ਹੋਈ ਸੀ ਉਸ ਤੋਂ ਅਗਲੇ ਦਿਨ ਬੜੇ ਚਾਅ ਨਾਲ ਨਾਦਰਾ ਦੇ ਦਫ਼ਤਰ ਟੁਰ ਗਈ ਸੀ ਸ਼ਨਾਖਤੀ ਕਾਰਡ ਬਣਵਾਉਣ। ਮੈਨੂੰ ਤੇ ਇਹੀ ਪਤਾ ਸੀ ਕਿ ਇਸ ਮੁਲਕ ਵਿੱਚ ਜੰਮਣ ਵਾਲੇ ਕਿਸੇ ਵੀ ਬੱਚੇ ਦਾ ਸ਼ਨਾਖਤੀ ਕਾਰਡ ਇਸੇ ਤਰ੍ਹਾਂ ਬੜੇ ਆਰਾਮ ਨਾਲ ਬਣ ਜਾਂਦਾ ਹੈ। ਉਹੀ ਪਾਵਰਫੁਲ ਮੈਜੋਰਿਟੀ ਤੋਂ ਹੋਣ ਦਾ ਐਟੀਟਿਊਡ। ਪਰ ਪਿਛਲੇ ਦਿਨੋਂ ਆਰਟਸ ਕਾਉਂਸਲ ਕਰਾਚੀ ਦੀ ਨੁਮਾਇਸ਼ ਵਿੱਚ ਇੱਕ ਡਾਕੂਮੈਂਟਰੀ ਵਾਈਲ ਗॉड ਵੇਟਸ ਵੇਖਣ ਦਾ ਮੌਕਾ ਲੱਭਿਆ। 8-9 ਮਿੰਟਾਂ ਦੀ ਨਿੱਕੀ ਜਿਹੀ ਡਾਕੂਮੈਂਟਰੀ ਕਰਾਚੀ ਵਿੱਚ ਰਹਿਣ ਵਾਲੇ ਉਹਨਾਂ 3 ਮਿਲੀਅਨ ਬੰਗਾਲੀਆਂ ਬਾਰੇ ਵੇ ਜਿਹੜੇ ਇਸ ਮੁਲਕ ਵਿੱਚ ਜੰਮ ਕੇ ਵੀ ਇਹਦੇ ਨਾ ਮੰਨੇ ਗਏ। 1971 ਦੇ ਲਾਗੇ ਜਿਹੜੇ ਬੰਗਾਲੀ ਪਾਕਿਸਤਾਨ ਹਿਜਰਤ ਕਰਕੇ ਆਏ ਸਨ, ਅੱਜ ਉਹਨਾਂ ਦੀ ਤੀਸਰੀ ਚੌਥੀ ਪੀੜ੍ਹੀ ਜਵਾਨ ਹੈ, ਪਰ ਚਾਹ ਕੇ ਵੀ ਵਤਨ ਦਾ ਤਸੱਵੁਰ ਉਹਨਾਂ ਕੋਲ ਨਹੀਂ ਹੈਗਾ। ਇਹਨਾਂ ਵਿੱਚੋਂ 80% ਦੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈ ਕਿ ਮਰਨ ਤੋਂ ਪਹਿਲਾਂ ਕਿਸੇ ਤਰ੍ਹਾਂ ਸ਼ਨਾਖਤੀ ਕਾਰਡ ਬਣ ਜਾਏ, ਵਰਨਾ ਫਿਰ ਡੈਥ ਸਰਟੀਫਿਕੇਟ ਕਿੱਦਾਂ ਬਣੂਗਾ। ਇਸ ਗੋਲ ਨੂੰ ਵੇਖਦਿਆਂ ਹੋਇਆਂ ਮੈਨੂੰ ਆਪਣੇ ਅੰਦਰ ਪਲਣ ਵਾਲੇ ਵੱਡੇ ਵੱਡੇ ਸੁਪਨੇ ਬਹੁਤ ਨਿੱਕੇ ਲੱਗੇ। ਇੱਕ ਲਮਹੇ ਵਾਸਤੇ ਅੱਖਾਂ ਬੰਦ ਕਰਕੇ ਇਮੈਜਿਨ ਕਰੋ ਕਿ ਤੁਸੀਂ ਪਾਕਿਸਤਾਨੀ ਬੰਗਾਲੀ ਹੋ ਤੇ ਆਪਣੀ ਹੋਂਦ ਦਾ ਕੋਈ ਕਾਗਜ਼ੀ ਸਬੂਤ ਤੁਹਾਡੇ ਕੋਲ ਨਹੀਂ ਹੈਗਾ। ਜਸਟ ਇਮੈਜਿਨ। ਬਿਮਾਰ ਹੋ ਜਾਓ ਤੇ ਹਸਪਤਾਲ ਨਹੀਂ ਜਾ ਸਕਦੇ, ਇਲਾਜ ਤੋਂ ਪਹਿਲਾਂ ਉਹ ਸ਼ਨਾਖਤੀ ਕਾਰਡ ਮੰਗਣਗੇ। ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੇ, ਉਹਦੇ ਵਾਸਤੇ ਬੇਫਾਰਮ ਹੋਣਾ ਜ਼ਰੂਰੀ ਹੈ। ਕਾਰੋਬਾਰ ਤੇ ਦੂਰ ਦੀ ਗੱਲ, ਕੋਈ ਇੱਜ਼ਤਦਾਰ ਨੌਕਰੀ ਨਹੀਂ ਕਰ ਸਕਦੇ, ਨਾ ਪ੍ਰਾਪਰਟੀ ਖਰੀਦ ਸਕਦੇ ਹੋ, ਨਾ ਕਿਰਾਏ ਤੇ ਮਕਾਨ ਲੈ ਸਕਦੇ ਹੋ। ਵਿਆਹ ਰਜਿਸਟਰ ਹੈ, ਨਾ ਬੱਚੇ, ਤੇ ਤਲਾਕ ਦਾ ਕੇਸ ਤੇ ਅਦਾਲਤ ਵਿੱਚ ਲੜਨ ਦਾ ਸੋਚੋ ਵੀ ਨਾ। ਫੈਸਲ ਮੂਵਰਸ ਡਾਇਵੋ ਦੀ ਇੱਕ ਟਿਕਟ ਵੀ ਸ਼ਨਾਖਤੀ ਕਾਰਡ ਤੋਂ ਬਗੈਰ ਨਹੀਂ ਲੱਭਦੀ। ਹੋਰ ਛੱਡੋ, ਕਿਸੇ ਵੀ ਦਫ਼ਤਰ ਜਾਣਾ ਹੋਏ ਤੇ ਬਾਹਰ ਖਲੋਤਾ ਚੌਕੀਦਾਰ ਵੀ ਸ਼ਨਾਖਤੀ ਕਾਰਡ ਤੋਂ ਬਗੈਰ ਅੰਦਰ ਨਹੀਂ ਛੱਡਦਾ। ਇਹ ਬੰਗਾਲੀ ਜਿਹੜੇ ਕਰਾਚੀ ਫਿਸ਼ ਹਾਰਬਰ ਦਾ ਪੂਰਾ ਨਿਜ਼ਾਮ ਚਲਾ ਰਹੇ ਨੇ, ਫਿਸ਼ ਹਾਰਬਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਦੇ ਵੀ ਹੱਕਦਾਰ ਨਹੀਂ ਨੇ। ਮੈਂ ਸੋਚਦੀ ਹਾਂ ਕਿ ਵੋਟ, ਸਿਆਸੀ ਪਾਰਟੀਆਂ, ਇਲੈਕਸ਼ਨ ਤੇ ਜਮਹੂਰੀਅਤ ਦਾ ਮਤਲਬ ਇਹਨਾਂ ਵਾਸਤੇ ਕੀ ਹੋਵੇਗਾ। ਜਦੋਂ ਦਹਿਸ਼ਤਗਰਦੀ ਦੀ ਲਹਿਰ ਆਂਦੀ ਏ, ਸਟੇਟਲੈਸ ਲੋਕੀ ਵੀ ਕਾਗਜ਼ ਨਾ ਹੋਣ ਦੀ ਵਜ੍ਹਾ ਤੋਂ ਜੇਲਾਂ 'ਚ ਜਾਂਦੇ ਨੇ, ਔਰ ਫਿਰ ਇਹਨਾਂ ਨੂੰ ਛਡਾਉਣ ਵੀ ਕੋਈ ਨਹੀਂ ਆਉਂਦਾ। ਇਵਾਨਾ ਵਿੱਚ ਜੰਜੀ ਤੇ ਯੂਥ ਦਾ ਰਾਗ ਅਲਾਪਨ ਵਾਲੇ, ਕਦੀ ਮੱਛਰ ਕਾਲੋਨੀ, ਮੂਸਾ ਕਾਲੋਨੀ ਤੇ ਇਬਰਾਹਿਮ ਹੈਦਰੀ ਦੇ ਮੱਲਿਆਂ ਵਿੱਚ ਵਸਣ ਵਾਲੇ ਇਸ ਜੰਜੀ ਨੂੰ ਵੀ ਪੁੱਛਣ ਕਿ ਉਹ ਓਲੰਪਿਕਸ ਵਿੱਚ ਖੇਡ ਕੇ ਆਪਣੇ ਪਾਕਿਸਤਾਨ ਦਾ ਨਾਂ ਰੋਸ਼ਨ ਕਰਨਾ ਚਾਹੁੰਦੇ ਨੇ ਜੇ ਇਹ ਮੁਲਕ ਉਹਨਾਂ ਨੂੰ ਇੱਕ ਸ਼ਨਾਖਤੀ ਕਾਰਡ ਬਣਾ ਦੇ। ਡਾਕੂਮੈਂਟਰੀ ਦੇ ਅਖੀਰ ਵਿੱਚ ਇੱਕ ਬੁੱਢੀ ਜਿਹੜੀ 10 ਸਾਲਾਂ ਤੋਂ ਕਦੀ ਇਸ ਦਫ਼ਤਰ ਕਦੀ ਉਸ ਦਫ਼ਤਰ ਸ਼ਨਾਖਤੀ ਕਾਰਡ ਬਣਵਾਉਣ ਦੇ ਚੱਕਰਾਂ ਵਿੱਚ ਸੀ, ਕਹਿਣ ਲੱਗੀ, ਇਸ ਤਰ੍ਹਾਂ ਜ਼ਲੀਲ ਕਰਨ ਤੋਂ ਤੇ ਬਹੁਤ ਬਿਹਤਰ ਹੈ ਕਿ ਸਾਰੇ ਪਾਕਿਸਤਾਨੀ ਬੰਗਾਲੀਆਂ ਨੂੰ ਇਕੱਠਾ ਕਰਕੇ ਇੱਕੋ ਜਗ੍ਹਾ ਬੰਬ ਨਾਲ ਮਾਰ ਦਿਓ। ਰੱਬ ਨੇ ਕਿਹੜਾ ਉੱਤੇ ਸ਼ਨਾਖਤੀ ਕਾਰਡ ਮੰਗਣਾ,